ਕਲਾਸਿਕ ਟਾਈਮ ਨਿਊਜ਼ ਪੰਜਾਬੀ ਤੁਹਾਡੇ ਨਾਲ। ਸਾਡੇ ਨਾਲ ਨੇ ਜੀ ਮਿਸਿਸ ਵਲੀਉਲਾ ਮਲਿਕ। ਖਾਸ ਕਰਕੇ ਇਹ ਜਿਹੜਾ ਰੰਗ ਲਾਇਆ ਅਸੀਂ ਤੂੰ ਆਣ ਮਿਲਿਆ ਧੰਨ ਪਾਕ ਮੇਰੇ, ਇਹ ਉਹਨਾਂ ਦੀ ਪਸੰਦ ਹੈ। ਪਸੰਦ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਗਾਣੇ, ਕਿਉਂਕਿ ਉਹਨਾਂ ਦਾ ਇੱਕ ਪੁਰਾਣਾ ਤਾਲੁਕ ਰੇਡੀਓ ਨਾਲ, ਉਹ ਖਾਸ ਕਰਕੇ ਰੇਡੀਓ ਨਾਲ ਜਿੰਨੇ ਵੀ ਪਿਆਰੇ ਤਲਕ ਰੱਖਦੇ ਨੇ, ਉਹਨਾਂ ਦਾ ਇੱਕ ਖਾਸ ਟੇਸਟ ਹੈ, ਖਾਸ ਉਹਨਾਂ ਦਾ ਇੱਕ ਗਾਣਿਆਂ ਦੀ ਸਿਲੈਕਸ਼ਨ ਉਹਨਾਂ ਕੋਲ, ਔਰ ਗਾਣਿਆਂ ਦੇ ਬਾਰੇ ਉਹਨਾਂ ਕੋਲ ਬਹੁਤ ਸਾਰੀ ਮਾਲੂਮਾਤ ਵੀ ਹੈ। ਅਤੇ ਸਾਡੀ ਦੁਆ ਹੈ ਪਰਵਰਦਿਗਾਰ ਇਹਨਾਂ ਨੂੰ ਆਪਣੀ ਅਮਾਨ 'ਚ ਰੱਖੇ, ਇਹਨਾਂ ਨੂੰ ਸਲਾਮਤ ਰੱਖੇ ਔਰ ਸਿਹਤ ਤੰਦਰੁਸਤੀ ਅਤਾ ਕਰੇ। ਅਸਲ ਵਿੱਚ ਕਹਿੰਦੇ ਨੇ ਕਿ ਤੰਦਰੁਸਤੀ ਹਜ਼ਾਰ ਨਿਅਮਤ ਹੈ, ਔਰ ਕੁੱਲ ਆਲਮ 'ਤੇ ਪਰਵਰਦਿਗਾਰ ਕਰਮ ਕਰੇ, ਰਹਿਮ ਕਰੇ। ਗੋਗੋ ਜੀ ਸਾਡੇ ਨਾਲ ਨੇ, ਇਹ ਮਾਸ਼ਾਅੱਲਾ ਕਾਫੀ ਅਰਸੇ ਤੋਂ ਬਾਅਦ ਹੁਣ ਫਿਰ ਤਵਾਤਰ ਨਾਲ ਪ੍ਰੋਗਰਾਮ ਸੁਣਦੇ ਨੇ, FM ਸੁਣ ਰਹੇ ਨੇ, ਬੜਾ ਅੱਛਾ ਲੱਗਦਾ। ਔਰ ਮਲਕ ਖਾਦਮ ਸਾਹਿਬ ਬੱਦੋ ਕਿਸਾਨੀ ਸਾਡੇ ਨਾਲ ਨੇ, ਵੀ ਇਸ ਵੇਲੇ ਕਹਿੰਦੇ ਆਪਣਾ ਡੇਰੇ 'ਤੇ ਹੁੰਦੇ ਨੇ, ਨਹਿਰ 'ਤੇ ਕਹਿੰਦੇ ਨੇ ਡੇਰਾ ਹੈ, ਔਰ ਮੌਸਮ ਸਾਵਣ ਦਾ, ਔਰ ਇਹਦੇ ਵਿੱਚ ਬੜੇ ਸਾਰੇ ਰੰਗ ਹੁੰਦੇ ਨੇ। ਜਿਵੇਂ ਕਿਉਂਕਿ ਬੰਦਾ ਵੀ ਅਤੇ ਨੇਚਰ ਅਸਲ ਵਿੱਚ ਦੀਆਂ ਜਿੰਨੀਆਂ ਬਣੀਆਂ ਚੀਜ਼ਾਂ ਨੇ, ਔਰ ਕੁਦਰਤ ਵਿੱਚ ਜਿੰਨੀਆਂ ਵੀ ਚੀਜ਼ਾਂ ਨੇ, ਉਹਨਾਂ ਦਾ ਸੁਭਾਅ ਤਕਰੀਬਨ ਉਹਦੇ ਵਿੱਚ ਉਸ ਸੁਭਾਅ 'ਚ ਸਭ ਕੁਛ ਮੌਜੂਦ ਹੁੰਦਾ ਹੈ। ਹੋਣਾ ਨਾ ਹੋਣਾ ਇਹ ਇੱਕ ਵੱਖਰੀ ਗੱਲ ਹੈ, ਉਹਦਾ ਜ਼ਾਹਿਰ ਹੋਣਾ ਇੱਕ ਵੱਖਰੀ ਗੱਲ ਹੈ, ਕਿਸੇ ਦਾ ਵੇਖ ਪਾਉਣਾ ਕਿਸੇ ਦਾ ਨਾ ਵੇਖ ਪਾਉਣਾ ਇਹ ਵੱਖਰੀ ਗੱਲ ਹੈ, ਲੇਕਿਨ ਮੌਜੂਦ ਜ਼ਰੂਰ ਹੁੰਦਾ ਹੈ। ਇਸੇ ਤਰ੍ਹਾਂ ਸਾਵਣ ਮਹੀਨੇ ਦੇ ਵਿੱਚ ਬਹੁਤ ਸਾਰੇ ਰੰਗ ਨੇ, ਕਿ ਬਹੁਤ ਗਰਮੀ ਵੀ ਹੁੰਦੀ ਹੈ, ਬੜੀ ਹਬਸ ਦੀ ਕੈਫੀਅਤ ਹੁੰਦੀ ਹੈ, ਹਬਸ ਲੱਗ ਜਾਂਦਾ ਹੈ, ਘੁੱਟ ਲੱਗ ਜਾਂਦਾ ਹੈ, ਗੋਮਾ ਲੱਗ ਜਾਂਦਾ ਹੈ, ਹਵਾ ਨਹੀਂ ਵਗਦੀ, ਅਤੇ ਫਿਰ ਇਹਦੇ 'ਚ ਰਿਮਝਿਮ ਕਣੀਆਂ ਵੀ ਪੈਂਦੀਆਂ ਨੇ, ਸ਼ਰਾਟੇ ਵਾਲੀ ਬਾਰਿਸ਼ ਵੀ ਹੁੰਦੀ ਹੈ, ਬੜੇ ਬੜੇ ਕਣੇ ਵੀ ਪੈਂਦੇ ਨੇ, ਫਿਰ ਇਹਦੇ 'ਚ ਠੰਡੀ ਹਵਾ ਵੀ ਚੱਲਦੀ ਹੈ। ਔਰ ਇਹ ਇੱਕ ਮੌਸਮ, ਇਹ ਜਿਹੜੇ 2 ਮਹੀਨੇ ਨੇ ਸਾਵਣ ਭਾਦਰੋਂ, ਇਹਦੀ ਕੈਫੀਅਤ ਹੈ, ਇਹਦੇ ਵਿੱਚ ਬਹੁਤ ਸਾਰੇ ਰੰਗ ਮੌਜੂਦ ਨੇ। ਔਰ ਇਸੇ ਤਰ੍ਹਾਂ ਹੀ ਹੈ ਬੰਦੇ ਦੀ ਜ਼ਿੰਦਗੀ ਵੀ ਤਾਂ ਸਾਵਣ ਭਾਦਰੋਂ ਦਾ ਮਹੀਨਾ ਹੀ ਹੈ। ਕਦੀ ਬਹੁਤ ਜ਼ਿਆਦਾ ਘੁਟਨ ਹੁੰਦੀ ਹੈ, ਕਦੀ ਬਹੁਤ ਜ਼ਿਆਦਾ ਤਪਿਸ਼ ਹੁੰਦੀ ਹੈ, ਕਦੀ ਕਣੀਆਂ ਪੈਣ ਲੱਗ ਪੈਂਦੀਆਂ ਨੇ, ਕਦੀ ਮੀਂਹ ਪੈਣ ਲੱਗ ਪੈਂਦਾ ਖੁੱਲ੍ਹ ਕੇ, ਕਦੀ ਜਲ ਥਲ ਹੋ ਜਾਂਦਾ ਹੈ, ਔਰ ਕਦੀ ਧੁੱਪ ਦੀ ਇੰਨੀ ਕੁ ਤਪਿਸ਼ ਹੁੰਦੀ ਹੈ, ਲਿਸ਼ਕ ਹੁੰਦੀ ਹੈ ਕਿ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ। ਰੁੱਖਾਂ ਦੇ ਮੂੰਹ ਵੀ ਧੁੱਪੇ ਹੁੰਦੇ ਨੇ। ਪਿੱਛੇ ਜੇ ਬੜਾ ਲੰਮਾ ਚੰਨ ਗ੍ਰਹਿਣ ਲੱਗਾ, ਬਹੁਤ ਸਾਰੇ ਲੋਕਾਂ ਨੇ ਇਹਨੂੰ ਆਪਣੇ ਆਪਣੇ ਹਿਸਾਬ ਨਾਲ ਵੇਖਿਆ, ਆਪਣੇ ਆਪਣੇ ਇਲਮ ਦੇ ਮੁਤਾਬਿਕ ਵੇਖਿਆ। ਬਹੁਤ ਸਾਰੇ ਲੋਕ ਮੇਰੇ ਵਰਗੇ ਜਿਹੜੇ ਹੈ ਗਿਆਨੀ, ਜਿਨ੍ਹਾਂ ਕੋਲ ਇਲਮ ਨਹੀਂ ਹੈ, ਜਿਹੜੇ ਜਾਣਦੇ ਨਹੀਂ ਨੇ, ਉਹਨਾਂ ਨੇ ਉਸ ਲਾਲਗੀ ਦਾ ਨਜ਼ਾਰਾ ਕੀਤਾ ਔਰ ਉਹਨੂੰ ਹੋਰ ਤਰੀਕੇ ਨਾਲ ਵੇਖਿਆ, ਇੱਕ ਚੰਨ, ਲਾਲ ਚੰਨ। ਇਸੇ ਤਰ੍ਹਾਂ ਹੀ ਇਨਸਾਨਾਂ ਦੀ ਜਿਹੜੀ ਅੰਦਰੂਨੀ ਕੈਫੀਅਤ ਹੈ, ਕਿਸੇ ਨੂੰ ਬਹੁਤ ਸਾਰੇ ਲੋਕਾਂ ਦੇ ਵਿੱਚ ਹੁੰਦਾ ਹੈ ਕਿ ਕਿਸੇ ਨੂੰ ਮੁਸ਼ਕਿਲ ਵਿੱਚ ਵੇਖ ਕੇ, ਕਿਸੇ ਨੂੰ ਤਕਲੀਫ ਵਿੱਚ ਵੇਖ ਕੇ ਬੜੇ ਖੁਸ਼ ਹੁੰਦੇ ਨੇ। ਕੁਛ ਲੋਕ ਬਹੁਤ ਪਰੇਸ਼ਾਨ ਹੋ ਜਾਂਦੇ ਨੇ, ਕੁਛ ਲੋਕਾਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਉਸ ਸ਼ਖਸ ਦਾ ਤਕਲੀਫ ਵਿੱਚ ਹੋਣਾ, ਔਰ ਕੁਛ ਹੀ ਲੋਕ ਉਹਦੇ ਬਾਰੇ ਅੰਦਰ ਹੀ ਅੰਦਰ ਬਹੁਤ ਕੁਝ ਸੋਚ ਰਹੇ ਹੁੰਦੇ ਨੇ। ਕੁਛ ਲੋਕ ਤੇ ਬਲਕਿ ਆਪਣੇ ਜਿਹੇ ਹੋਰ 2 ਇਕੱਠੇ ਕਰਕੇ ਉਹਦੇ 'ਤੇ ਗੁਫ਼ਤਗੂ ਫਰਮਾ ਰਹੇ ਹੁੰਦੇ ਨੇ, ਉਹਦੀ, ਉਸ ਬੰਦੇ ਦੀ ਤਕਲੀਫ 'ਤੇ, ਉਸ ਬੰਦੇ ਦੀ ਲਾਚਾਰਗੀ 'ਤੇ, ਵਿਚਾਰਗੀ 'ਤੇ, ਕਿ
ਔਰ ਆਪਣੇ ਕੋਲੋਂ ਹੀ ਬਹੁਤ ਸਾਰੇ ਗੱਲਾਂ। ਔਰ ਮੈਂ ਅਕਸਰ ਵੇਖਿਆ ਕਿ ਲੋਕ ਪਤਾ ਨਹੀਂ ਉਹਨਾਂ ਕੋਲ ਕਿੰਝ ਟਾਈਮ ਹੈ ਆਪਣੇ ਵੱਲ ਧਿਆਨ ਦੇਣ ਦੀ ਬਜਾਏ ਲੋਕਾਂ ਨੂੰ ਵੇਖ ਕੇ ਉਹਨਾਂ ਦੇ ਬਾਰੇ ਗੱਲਾਂ ਕਰਦੇ ਨੇ, ਉਹਨਾਂ ਦੇ ਬਾਰੇ ਮਫਰੂਜ਼ੇ ਕਾਇਮ ਕਰਦੇ ਨੇ, ਉਹਨਾਂ ਦੇ ਬਾਰੇ ਬਹੁਤ ਸਾਰੀ ਆਪਸ ਵਿੱਚ। ਔਰ ਅਗਰ ਇੰਨਾ ਹੀ ਟਾਈਮ ਉਹ ਕਿਸੇ ਪੋਜ਼ੀਟਿਵ ਐਕਟੀਵਿਟੀ ਵੱਲ ਦੇਣ, ਆਪਣੇ ਆਪ ਵੱਲ ਦੇਣ, ਤਾਂ ਮੇਰੇ ਖਿਆਲ ਬਹੁਤ ਕੁਛ ਹਾਸਿਲ ਹੋ ਸਕਦਾ ਉਹਨਾਂ ਨੂੰ, ਬਜਾਏ ਕਿ ਉਹ ਟਾਈਮ ਜ਼ਾਇਆ ਕਰਨ ਦੇ। ਔਰ ਸ਼ਾਇਦ ਅੰਦਰ ਦੀ ਉਹਨਾਂ ਦੀ ਕੈਫੀਅਤ ਬੜੀ ਕੋਈ ਇਸ ਤਰ੍ਹਾਂ ਦੀ ਹੁੰਦੀ ਹੈ ਘੁੱਟਣ ਵਾਲੀ, ਔਰ ਉਹ ਐਗਜ਼ੌਸਟ ਹੋਣਾ ਚਾਹ ਰਹੇ ਹੁੰਦੇ ਨੇ। ਸ਼ਾਇਦ ਉਹ ਜਿਸ ਕੈਫੀਅਤ ਦਾ ਸ਼ਿਕਾਰ ਹੁੰਦੇ ਨੇ ਉਹ ਉਹਦੇ 'ਤੇ ਕੋਈ ਉਹਨੂੰ ਜਾਂ ਥੋੜ੍ਹੀ ਦੇਰ ਵਾਸਤੇ ਉਹਦੇ ਤੋਂ ਨਜ਼ਰਾਂ ਹਟਾਉਣਾ ਚਾਹੁੰਦੇ ਨੇ, ਜਾਂ ਉਹਨਾਂ ਦੀ ਤਸਕੀਨ ਹੀ ਇਹਦੇ 'ਚ ਹੁੰਦੀ ਹੈ। ਜਿਵੇਂ ਕਿ ਸੱਪ ਔਰ ਠੂਵੇਂ ਦੀ, ਬਿੱਛੂ ਦੀ ਫਿਤਰਤ ਹੈ ਡੰਗ ਮਾਰਨਾ। ਲਿਹਾਜ਼ਾ ਕੁਛ ਲੋਕਾਂ ਦੀ ਸ਼ਾਇਦ ਫਿਤਰਤ 'ਚ ਇਹ ਹੁੰਦਾ ਕਿ ਉਹਨਾਂ ਨੇ ਕਰਨੀ ਹੀ ਬੁਰਾਈ ਹੈ। ਲੱਖ ਵੇਖਣ ਦੇ ਬਾਵਜੂਦ, ਲੱਖ ਉਹਨਾਂ ਦੇ ਸਾਹਮਣੇ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ, ਲੇਕਿਨ ਉਹਦੇ ਬਾਵਜੂਦ ਉਹਨਾਂ ਦੀ ਨੇਚਰ ਨਹੀਂ ਬਦਲਦੀ, ਉਹਨਾਂ ਦੀ ਤਬੀਅਤ ਨਹੀਂ ਬਦਲਦੀ। ਔਰ ਕਈ ਤਾਂ ਬਹੁਤ ਹਸਾਸ ਹੁੰਦੇ ਨੇ, ਕੁਛ ਨਜ਼ਾਰਾ ਵੇਖ ਕੇ, ਕੋਈ ਗੱਲ ਸੁਣ ਕੇ ਉਹਨੂੰ ਆਪਣੇ ਉੱਤੇ ਇੰਝ ਤਾਰੀ ਕਰ ਲੈਂਦੇ ਨੇ। ਜਿਵੇਂ ਕਿ ਬਹੁਤ ਸਾਰੇ ਮੈਂ ਵੇਖੇ ਚੰਨ ਨੂੰ ਸੁਰਖ ਵੇਖ ਕੇ ਕੁਛ ਲੋਕ ਤੇ ਬੜਾ ਹੱਸ ਰਹੇ ਸਨ, ਕੁਛ ਲੋਕ ਬਹੁਤ ਪਰੇਸ਼ਾਨ ਸਨ, ਕੁਛ ਲੋਕ ਬਹੁਤ ਦੁਖੀ ਸਨ। ਜਿਹੜੇ ਕਿ ਚੰਨ ਨੂੰ ਆਈਡੀਅਲਾਈਜ਼ ਕਰਦੇ ਨੇ, ਉਹ ਮੈਂ ਬਹੁਤ ਦੁਖੀ ਵੇਖੇ। ਜਦੋਂ ਇੰਨੀ ਸਾਰੀ ਰੋਸ਼ਨੀ ਹੋਣ ਦੇ ਬਾਵਜੂਦ, ਪੂਰਾ ਚੰਨ ਹੋਣ ਦੇ ਬਾਵਜੂਦ ਇੰਨੀ ਦੇਰ, ਇੰਨੀ ਲੰਮੀ ਦੇਰ ਉਹਦੀ ਰੋਸ਼ਨੀ ਕੈਦ ਹੋ ਗਈ, ਉਹ ਧਰਤੀ ਤੀਕਰ ਨਹੀਂ ਆ ਸਕੀ। ਫਿਰ ਕੁਝ ਇੰਝ ਦੀ ਕੈਫੀਅਤ ਸੀ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ।